ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੇਵਾਂਗੇ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀਆਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ। ਇੱਕ ਨਜ਼ਰ ਉਹਨਾਂ ਦੇ ਉੱਤੇ ਜਿਹੜੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸੰਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਾਵਲਾ ਰੈਂਟਨ, ਓਂਕਾਰ ਸਿੰਘ ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲਕ, ਹਰਜੀਤ ਸਿੰਘ ਲੈਥਰੋਪ, ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਜਿਹੜੀ ਸਿਨਸਨਾਟੀ ਓਹਾਇਓ ਤੋਂ ਖਬਰ ਹੈਗੀ ਆ। ਹਾਂਜੀ, ਵੈਸਟਚੈਸਟਰ ਜਿੱਥੇ ਕਿ 2019 ਦੇ ਵਿੱਚ ਅਪ੍ਰੈਲ ਦੇ ਵਿੱਚ ਮਰਡਰ ਹੋਏ ਸੀ। ਅਪ੍ਰੈਲ 28 2019 ਨੂੰ ਇੱਕ ਲੇਡੀ ਵਾਈਫ ਸੀ ਤੇ ਉਸਦੇ ਫਾਦਰ ਮਦਰ ਤੇ ਇੱਕ ਉਸਦੀ ਮਾਸੀ, 4 ਜਣਿਆਂ ਦਾ ਕਤਲ ਹੋਇਆ ਸੀ ਤੇ ਉਸ ਦੇ ਚਾਰਜਸ ਜਿਹੜੇ ਆ ਉਸ ਦਾ ਹਸਬੈਂਡ ਜੋ ਗੁਰਪ੍ਰੀਤ ਸਿੰਘ ਆ ਉਹਨਾਂ ਦੇ ਉੱਤੇ 4 ਕਾਊਂਟ ਐਗਰੀਵੇਟਡ ਮਰਡਰ ਦੇ ਪੁਲਿਸ ਵੱਲੋਂ ਲਾਏ ਗਏ ਸੀ। ਸੋ ਉਹ ਟਰਾਇਲ ਅੱਜ ਕੱਲ ਸਿਨਸਨਾਟੀ ਦੇ ਵਿੱਚ ਕੋਰਟ 'ਚ ਚੱਲ ਰਿਹਾ ਆ। ਕੱਲ ਆਪਾਂ ਸ਼ਾਮ ਦੀਆਂ ਖਬਰਾਂ 'ਚ ਵੀ ਅਪਡੇਟ ਤੁਹਾਨੂੰ ਦੱਸੀ ਸੀ ਬਈ ਜੋ ਯੂਰੀ ਆ ਉਹ ਹਜੇ ਯੂਨੈਨਿਮਸਲੀ ਡਿਸੀਜਨ ਨਹੀਂ ਕਰ ਸਕੀ। ਜੀ, 10 ਦਿਨ ਲਗਾਤਾਰ ਇਹ ਟਰਾਇਲ ਚੱਲਿਆ ਤੇ ਕੱਲ 12 ਘੰਟੇ ਲਗਾਤਾਰ ਜੋ ਯੂਰੀ ਹੈਗੀ ਆ ਉਹ ਡੈਲੀਬਰੇਸ਼ਨ ਕਰਦੇ ਰਹੇ, ਪਰ ਫਾਈਨਲ ਉਹਨਾਂ ਦਾ ਯੂਨੈਨਿਮਸ ਡਿਸੀਜਨ ਨਹੀਂ ਆਇਆ ਤੇ ਜੱਜ ਗ੍ਰੈਗਰੀ ਹੌਵਰਡ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ ਤੁਸੀਂ ਦੁਬਾਰਾ ਕੀ ਫਿਰ ਇਸ ਤੇ ਕੋਸ਼ਿਸ਼ ਕਰੋ। ਤੇ ਜੋ ਲੇਟੈਸਟ ਖਬਰਾਂ ਆਈਆਂ ਈਵਨ ਕੱਲ ਰਾਤ ਵੀ ਦੇਰ ਰਾਤ ਤੱਕ ਯੂਰੀ ਵਾਲੇ ਉਹ ਗੱਲਬਾਤ ਕਰਦੇ ਰਹੇ ਆਪਸ ਦੇ ਵਿੱਚ ਇਸ ਸੰਬੰਧੀ, ਪਰ ਹਜੇ ਤੱਕ ਜੋ ਅਪਡੇਟਸ ਹੈਗੀਆਂ ਆ ਹਜੇ ਕੋਈ ਡਿਸੀਜਨ ਨਹੀਂ ਆਇਆ। ਜੋ ਵੀ ਆਊਗਾ ਜੋ ਆਪਾਂ ਆਉਣ ਵਾਲੇ ਦਿਨਾਂ 'ਚ ਦੱਸ ਦੇਵਾਂਗੇ। ਪਰ ਇਹ ਬਹੁਤ ਹੀ ਦਰਦਨਾਕ ਕਤਲ ਹੋਇਆ ਸੀ ਤੇ ਗੁਰਪ੍ਰੀਤ ਸਿੰਘ ਜਿਸ ਟਾਈਮ ਉੱਥੇ ਪਹੁੰਚਿਆ ਸੀ ਉਸ ਤੋਂ ਥੋੜਾ ਸਮਾਂ ਪਹਿਲਾਂ ਜਾਂ ਉਹਦੇ ਪਹੁੰਚਣ ਤੋਂ ਥੋੜਾ ਸਮਾਂ ਬਾਅਦ ਉੱਥੇ ਇਹ ਗੋਲੀਆਂ ਨਾਲ 4 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ। ਸੋ ਇਹਦਾ ਜਿਹੜਾ ਟਰਾਇਲ ਚੱਲਿਆ ਉਹਦੇ ਵਿੱਚ ਬਹੁਤ ਵੱਡਾ ਡਰਾਮਾ ਹੋਇਆ। ਕੱਲਾ ਗੁਰਪ੍ਰੀਤ ਦਾ ਨਹੀਂ, ਸਿੱਖਾਂ ਦਾ ਵੀ ਕਾਫੀ ਜਲੂਸ ਨਿਕਲਿਆ ਉਹਦੇ 'ਚ ਵੀ ਦੇਖੋ ਇਹਨਾਂ ਦਾ ਕਰੈਕਟਰ ਕੀ ਆ, ਜੀ, ਕਿੱਦਾਂ ਉਹ ਮੈਰਿਡ ਬੰਦਾ ਸੀ, ਕਿੱਦਾਂ ਉਸਨੇ ਇੱਕ ਹੋਰ ਲੇਡੀ ਰੱਖੀ ਹੋਈ ਸੀ, ਕਿੱਦਾਂ ਉਸਨੂੰ ਉਹ ਪੈਸੇ ਦਿੰਦਾ ਸੀ, ਬਹੁਤ ਕੁਛ ਜਿੱਦਾਂ ਉਹਦੇ ਵਿੱਚ ਪਈ ਕਿੰਨਾ ਮਨੀ ਉਹਦੇ 'ਚ ਗਰੀਡ ਸੀਗਾ। ਕਈ ਇਸ਼ੂਜ਼ ਨੂੰ ਉਠਾਲਿਆ ਗਿਆ। ਸੋ ਆਪਾਂ ਨੂੰ ਕਈ ਵਾਰੀ ਰੇਡੀਓ ਦੇ ਉੱਤੇ ਇਹ ਦੱਸਣਾ ਵੀ ਜਿੱਦਾਂ ਸੰਗ ਲੱਗਦੀ ਹੈਗੀ ਆ ਵੀ ਕਿਸ ਤਰ੍ਹਾਂ ਦੱਸਿਆ ਜਾਵੇ। ਜੀ, ਸੋ ਇਹ ਜੋ ਗੁਰਪ੍ਰੀਤ ਸਿੰਘ ਤੇ ਚਾਰਜਸ ਲਾਏ ਗਏ ਆ ਉਸਨੇ ਆਪਣੇ ਵਕੀਲ ਵੀ ਵਧੀਆ ਹਾਇਰ ਕੀਤੇ ਆ। ਉਹਨਾਂ ਦੇ ਜੋ ਬਿਟਨੈਸ ਸਟੈਂਡ ਤੇ ਵੀ ਪ੍ਰੋਫੈਸ਼ਨਲ ਬੰਦੇ ਕਾਫੀ ਲੈ ਕੇ ਆਏ ਆ। ਸੋ ਡਿਸੀਜਨ ਕਿਸ ਪਾਸੇ ਜਾਂਦਾ ਹੈ ਇਹ ਪਤਾ ਨਹੀਂ, ਪਰ ਸਿਨਸਨਾਟੀ ਦੀ ਸਿੱਖ ਕਮਿਊਨਿਟੀ ਪੂਰੀ ਪਰਿਵਾਰ ਦੇ ਨਾਲ ਉਸਦੇ ਨਾਲ ਜਿਹੜੀ ਆ ਖੜੀ ਆ ਪਈ ਉਸ ਪਰਿਵਾਰ ਨੂੰ ਜੋ ਇਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇਨਸਾਫ ਮਿਲਣਾ ਚਾਹੀਦਾ ਹੈਗਾ ਆ। ਸੋ ਹਜੇ ਤੱਕ ਜੂਰੀ ਦਾ ਡਿਸੀਜਨ ਨਹੀਂ ਆਇਆ। ਜਦੋਂ ਡਿਸੀਜਨ ਆਉਂਦਾ ਹੈਗਾ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਰਾਤ ਦੇ 9:10 ਤੱਕ ਜੀ, ਕੱਲ ਦੇ ਜੋ ਹੈਗੇ ਆ ਉਸ ਉੱਥੇ ਦਾ ਜੋ ਟਾਈਮ ਆ ਉਸ ਸਮੇਂ ਮੁਤਾਬਕ ਤੱਕ ਯੂਰੀ ਨੇ ਕੋਈ ਫਾਈਨਲ ਡਿਸੀਜਨ ਨਹੀਂ ਦਿੱਤਾ ਸੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਇਹ ਜੋ ਅਪਡੇਟ ਹੈਗੀ ਆ
ਵੈਸਟਚੈਸਟਰ, ਓਹਾਇਓ, ਸਿਨਸਨਾਟੀ ਦੇ ਵਿੱਚ ਇੱਕ 4 ਜਣਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਤੇ ਉਸ ਜਿਹੜੀ ਲੇਡੀ ਸੀ ਉਹਦੇ ਹਸਬੈਂਡ ਦੇ ਉੱਤੇ ਹੀ ਗੁਰਪ੍ਰੀਤ ਸਿੰਘ ਤੇ ਜੋ 4 ਕਾਊਂਟ ਆਫ ਐਗਰੀਵੇਟਡ ਮਰਡਰ ਦੇ ਚਾਰਜ ਲਾਏ ਗਏ ਸੀ, ਤੇ 10 ਦਿਨਾਂ ਤੋਂ ਇਹ ਟਰਾਇਲ ਚੱਲ ਰਿਹਾ ਹੈਗਾ ਜੀ। ਤੇ ਆਪਾਂ ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਦੇ ਰਹਿ ਚੁੱਕੇ ਐਡਵਾਈਜ਼ਰ ਜੀ ਸਟੀਵ ਬੈਨਨ, ਉਹਨਾਂ ਨੂੰ 4 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਆ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ, ਕਿਉਂਕਿ ਕਾਂਗਰਸ ਦੇ ਉਹਨਾਂ ਨੂੰ ਜੋ ਕਮੇਟੀ ਆ ਉਹਨਾਂ ਨੇ ਬੁਲਾਇਆ ਸੀ ਬਾਰ-ਬਾਰ ਭਈ ਜੋ ਜਨਵਰੀ 6 ਦੀ ਇੰਸੁਰੈਕਸ਼ਨ ਹੋਈ ਆ ਉਹਦੇ ਸੰਬੰਧ ਦੇ ਵਿੱਚ, ਤੇ ਉਹ ਹਾਜ਼ਰ ਨਹੀਂ ਹੋਏ ਹੈਗੇ, ਤੇ ਹਾਊਸ ਨੇ ਸਟੀਵ ਬੈਨਨ ਨੂੰ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਉਂਕਿ ਰਿਫਿਊਜ਼ ਕੀਤਾ ਆ ਸਿਲੈਕਟ ਕਮੇਟੀ ਦੇ ਸਬੀਨੇ ਨੂੰ ਐਕਸੈਪਟ ਕਰਨ ਤੋਂ, ਉਹਦੇ 'ਚ ਟੈਸਟੀਮਨੀ ਨਹੀਂ ਦਿੱਤੀ, ਉਸ ਸੰਬੰਧ ਦੇ ਵਿੱਚ ਉਹਨਾਂ ਨੂੰ 4 ਮਹੀਨੇ ਦੀ ਸਜ਼ਾ ਹੋਈ ਆ, ਤੇ $6500 ਫਾਈਨ ਦਿੱਤਾ ਗਿਆ ਯੂਐਸ ਡਿਸਟ੍ਰਿਕਟ ਜੱਜ ਵੱਲੋਂ। ਪਰ ਜੱਜ ਨੇ ਇਹ ਵੀ ਰੂਲ ਕੀਤਾ ਹੈ ਵੀ ਸਟੀਵ ਬੈਨਨ ਨੂੰ ਉਨਾ ਚਿਰ ਸੈਂਟੈਂਸ ਨਹੀਂ ਸਰਵ ਕਰਨੀ ਪਊਗੀ ਜਦੋਂ ਤੱਕ ਉਹ ਜੇ ਕਿਉਂਕਿ ਨੈਚੁਰਲੀ ਅਪੀਲ ਕਰੂਗੇ, ਅਪੀਲ ਦਾ ਕੋਈ ਡਿਸੀਜਨ ਨਹੀਂ ਆਉਂਦਾ ਹੈਗਾ। ਸੋ ਜਿਹੜੀਆਂ ਪ੍ਰੋਸੀਡਿੰਗਸ ਸੀਗੀਆਂ ਸਟੀਵ ਬੈਨਨ ਦੇ, ਇਹ ਅਗੇਂਸਟ ਇਹ ਬੜਾ ਹਾਈ ਪ੍ਰੋਫਾਈਲ ਕੇਸ ਸੀ, ਕਿਉਂਕਿ ਸਟੀਵ ਬੈਨਨ ਰਿਪਬਲਿਕਨ ਪਾਰਟੀ ਦੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਜਿਹੜੇ ਥਿੰਕ ਟੈਂਕ ਵੱਲੋਂ ਜਾਣੇ ਜਾਂਦੇ ਹੈਗੇ ਆ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਰਹਿ ਚੁੱਕੇ ਹੈਗੇ ਆ। ਸਟੀਵ ਬੈਨਨ ਦੀ ਸੈਂਟੈਂਸ ਜਿਹੜੀ ਆ 1 ਸਾਲ ਬਾਅਦ ਆਈ ਹੈਗੀ ਆ, ਜਦੋਂ ਉਹਨਾਂ ਨੇ ਹਾਊਸ ਨੇ ਵੋਟ ਕੀਤਾ ਸੀ ਉਸ ਨੂੰ ਕੰਟੈਂਪਟ ਆਫ ਕਾਂਗਰਸ ਦੇ ਸੰਬੰਧ ਦੇ ਵਿੱਚ। ਸੋ ਹੁਣ ਦੇਖਦੇ ਹਾਂ ਵੀ ਸਟੀਵ ਬੈਨਨ ਇਸ ਦੀ ਅਪੀਲ ਕਰਦਾ ਹੈ, ਤੇ ਅਪੀਲ ਤੋਂ ਬਾਅਦ ਕੀ ਰਿਜ਼ਲਟ ਆਉਂਦਾ ਹੈਗਾ। ਜੀ, ਰੁਖ ਕਰਦੇ ਹਾਂ ਅਗਲੀ ਖਬਰ ਦਾ। ਗੱਲ ਕਰਾਂਗੇ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਸਿਆਸੀ ਉਥਲ-ਪੁਥਲ ਜਿਹੜੀ ਆ ਉਹ ਜਾਰੀ ਹੈ ਲਗਾਤਾਰ। ਪਾਕਿਸਤਾਨ ਦੇ ਵਿੱਚ ਚੋਣ ਕਮਿਸ਼ਨ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀਟੀਆਈ ਦੇ ਨੇਤਾ ਇਮਰਾਨ ਖਾਨ ਨੂੰ 5 ਸਾਲ ਦੇ ਲਈ ਅਯੋਗ ਕਰਾਰ ਦੇ ਦਿੱਤਾ, ਐਲਾਨ ਕਰ ਦਿੱਤਾ, ਤੇ ਉਹਨਾਂ ਦੀ ਜਿਹੜੀ ਮੈਂਬਰ ਪਾਰਲੀਮੈਂਟ ਵਾਲੀ ਮੈਂਬਰਸ਼ਿਪ ਸੀਗੀ ਉਹ ਵੀ ਰੱਦ ਕਰ ਦਿੱਤੀ ਹੈ। ਹੁਣ ਇਮਰਾਨ ਖਾਨ 5 ਸਾਲ ਤੱਕ ਕੋਈ ਚੋਣ ਜਿਹੜੀ ਆ ਉਹ ਲੜ ਨਹੀਂ ਸਕਣਗੇ। ਪਾਕਿਸਤਾਨ ਤੋਂ ਆਈ ਇਸ ਖਬਰ ਨੇ ਦੁਨੀਆ ਭਰ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ, ਕਿਉਂਕਿ ਕੁਝ ਟਾਈਮ ਹੀ ਪਹਿਲਾਂ ਇਹ ਜਿਹੜੀ ਨਿਊਜ਼ ਅਪਡੇਟ ਹੋਈ ਆ, ਤੇ ਹੁਣ ਪਾਕਿਸਤਾਨ ਦੀ ਪੋਲੀਟਿਕਸ ਉੱਤੇ ਨਜ਼ਰ ਰੱਖਣ ਵਾਲਿਆਂ ਤੇ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਕਰੰਟ ਅਫੇਅਰਸ ਨੇ ਉਹਨਾਂ ਤੇ ਨਜ਼ਰ ਰੱਖਣ ਵਾਲਿਆਂ ਦੇ ਲਈ ਇੱਕ ਇਹ ਬਹੁਤ ਵੱਡੀ ਖਬਰ ਆ। ਤੇ ਦੂਜੀ ਗੱਲ ਇਹ ਹੈ ਕਿ ਹੁਣ ਉਸ ਫੈਸਲੇ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇਮਰਾਨ ਖਾਨ ਦੇ ਸਮਰਥਕ ਹੈ ਉਹਨਾਂ ਨੇ ਈਸੀ ਦੇ ਸਾਹਮਣੇ, ਯਾਨੀ ਕਿ ਚੋਣ ਕਮਿਸ਼ਨ ਦੇ, ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ, ਪਥਰਾਬਾਜ਼ੀ ਕੀਤੀ ਹੈ। ਇੱਥੋਂ ਤੱਕ ਕਿ ਕਈ ਉੱਥੇ ਜਿਹੜੇ ਸਿਕਿਉਰਿਟੀ ਗਾਰਡ ਲੱਗੇ ਹੋਏ ਸੀ ਉਹਨਾਂ ਦੇ ਨਾਲ ਹੱਥੋਂ ਪਾਈ ਵੀ ਹੋਈ ਹੈ, ਤੇ ਹਵਾਈ ਫਾਇਰਿੰਗ ਬਾਰੇ ਵੀ ਖਬਰਾਂ ਆ ਰਹੀਆਂ ਨੇ ਕਿ ਹਵਾਈ ਫਾਇਰਿੰਗ ਹੋਈ ਹੈ। ਘਟਨਾ ਦੇ ਵਿੱਚ ਹੁਣ ਤੱਕ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਤੇ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਨੇ ਪਥਰਾਅ ਕੀਤਾ ਸੀਗਾ, ਜਾਂ ਕਹਿ ਲਈਏ ਕਿ ਜਿਨ੍ਹਾਂ ਨੇ ਉੱਥੇ ਲਗਾਤਾਰ ਹੁੜਦੰਗਬਾਜ਼ੀ ਕੀਤੀ ਸੀਗੀ। ਪਾਕਿਸਤਾਨ ਦੇ ਜਿਹੜੇ ਮੁੱਖ ਚੋਣ ਕਮਿਸ਼ਨ ਨੇ ਸਿਕੰਦਰ ਸੁਲਤਾਨ, ਉਹਨਾਂ ਦੀ ਜਿਹੜੀ ਪ੍ਰਧਾਨਗੀ ਵਾਲੀ ਕਮੇਟੀ ਹੈ, 4 ਮੈਂਬਰਾਂ ਦੀ ਬੈਂਚ ਹੈ, ਉਹਨਾਂ ਨੇ ਇਹ ਫੈਸਲਾ ਸੁਣਾਇਆ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁਝ ਬੇਸ਼ਕੀਮਤੀ ਜਿਹੜੀਆਂ ਚੀਜ਼ਾਂ, ਵਿਦੇਸ਼ੀ ਤੋਹਫੇ ਹੈ, ਉਹ ਤੋਸ਼ਖਾਨੇ ਦੇ ਵਿੱਚ ਜਿਹੜੇ ਗਿਫਟ ਜਮ੍ਹਾਂ ਸੀਗੇ ਉਹਨਾਂ ਨੂੰ ਸਸਤੇ ਦੇ ਵਿੱਚ ਖਰੀਦਿਆ ਤੇ ਜ਼ਿਆਦਾ ਕੀਮਤ ਤੇ ਉਹਨਾਂ ਨੂੰ ਵੇਚ ਦਿੱਤਾ। ਬੇਸ਼ਕੀਮਤੀ ਹੀਰੇ ਦੀਆਂ ਅੰਗੂਠੀਆਂ ਗਾਇਬ ਨੇ, ਜਾਲੀਦਾਰ ਝੁਮਕੇ ਜਿਹੜੇ ਕਹੇ ਜਾਂਦੇ ਆ ਉਹ ਗਾਇਬ ਨੇ। ਬੀਬੀਆਂ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਜਾਣਦੀਆਂ। ਕਈ ਜ਼ੇਵਰਾਤ ਜਿਹੜੇ ਨੇ ਉਹ ਗਾਇਬ ਨੇ, ਇੱਕ ਘੜੀ ਗਾਇਬ ਹੈ। ਸੋ ਤੋਸ਼ਖਾਨੇ ਦਾ ਜਿਹੜਾ ਕੇਸ ਹੈ ਉਹ ਇਹ ਹੈ ਕਿ ਚੋਣ ਕਮਿਸ਼ਨ ਦੇ ਸਾਹਮਣੇ ਜਿਹੜੀ ਹੁਣ ਸੱਤਾਧਾਰੀ ਪਾਰਟੀ ਆ ਪਾਕਿਸਤਾਨੀ ਡੈਮੋਕ੍ਰੇਟਿਕ, ਇਹਨਾਂ ਨੇ ਗਿਫਟ ਗਾਇਬ, ਤੋਸ਼ਖਾਨਾ ਗਿਫਟ ਗਾਇਬ ਹੋਣ ਦਾ, ਜਿਹੜਾ ਲਾਪਤਾ ਹੋਣ ਦਾ ਜਾਂ ਚੋਰੀ ਹੋਣ ਦਾ ਮਾਮਲਾ ਚੁੱਕਿਆ ਸੀਗਾ, ਤੇ ਇਹ ਦੋਸ਼ ਲਾਇਆ ਗਿਆ ਸੀਗਾ ਕਿ ਜਦੋਂ ਇਮਰਾਨ ਖਾਨ ਦਾ ਕਾਰਜਕਾਲ ਚੱਲ ਰਿਹਾ ਸੀਗਾ ਉਦੋਂ ਇਹ ਜਿਹੜੇ ਗਿਫਟ ਆ ਸਰਕਾਰੀ ਤੋਸ਼ਖਾਨੇ ਦੇ ਵਿੱਚ ਪਏ ਉਹਨਾਂ ਨੂੰ ਚੱਕ ਕੇ ਵੇਚ ਦਿੱਤਾ ਗਿਆ। ਸੋ ਹੁਣ ਪਹਿਲਾਂ ਕਿਹਾ ਗਿਆ ਕਿ ਇਹਨਾਂ ਨੂੰ 2 ਕਰੋੜ 15 ਲੱਖ ਦੇ ਵਿੱਚ ਖਰੀਦਿਆ ਗਿਆ, ਤੇ ਫਿਰ ਇਹਨਾਂ ਨੂੰ ਵੇਚਿਆ ਗਿਆ 5 ਕਰੋੜ ਤੇ 8 ਲੱਖ ਰੁਪਈਏ ਦੇ ਵਿੱਚ। ਤੇ ਉਹ ਇਸ ਤਰ੍ਹਾਂ ਕਰਕੇ ਜਿਹੜਾ ਕਹਿੰਦੇ ਵੀ ਇਮਰਾਨ ਖਾਨ ਉੱਤੇ ਦੋਸ਼ ਲੱਗੇ ਵੀ ਉਹਨਾਂ ਨੇ ਇਸ ਤਰ੍ਹਾਂ ਕਰਕੇ ਗਲਤ ਕੀਤਾ,
ਪਾਕਿਸਤਾਨ ਦੇ ਇੱਕ ਪੱਤਰਕਾਰ ਨੇ ਆਲੀਆ ਸ਼ਾਹ, ਉਹਨਾਂ ਦੇ ਮੁਤਾਬਕ ਜਿਹੜੀ ਆ ਉਹ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਕਿਸੇ ਨੂੰ ਵੀ ਕੋਈ ਗਿਫਟ ਮਿਲਣ, ਤੋਹਫੇ ਮਿਲਣ ਤਾਂ ਉਹ ਉਹਨਾਂ ਨੇ ਜਾਣਕਾਰੀ ਦੇਣੀਆਂ ਹੁੰਦੀਆਂ ਨੈਸ਼ਨਲ ਆਰਕਾਈਵ ਨੂੰ, ਤੇ ਤੋਸ਼ਖਾਨੇ ਦੇ ਵਿੱਚ ਉਹ ਜਮ੍ਹਾਂ ਕਰਵਾਉਂਦਾ, ਜਿਹੜਾ ਵੀ ਉੱਥੋਂ ਦਾ ਪ੍ਰੋਟੋਕੋਲ ਆ, ਉੱਥੋਂ ਦਾ ਸੰਵਿਧਾਨ ਆ। ਜੇਕਰ ਇਹ ਜ਼ਿਆਦਾ 10,000 ਤੋਂ ਕੀਮਤ ਜ਼ਿਆਦਾ ਹੈ ਕਿਸੇ ਵੀ ਗਿਫਟ ਦੀ, ਤਾਂ ਉਹ ਬੰਦਾ ਬਿਨਾਂ ਪੈਸੇ 10,000 ਤੱਕ ਹੈ ਤਾਂ ਬਿਨਾਂ ਪੈਸੇ ਚੁਕਾਏ ਉਹ ਕੋਈ ਵੀ ਪ੍ਰਧਾਨ ਮੰਤਰੀ ਹੈ ਜਾਂ ਰਾਸ਼ਟਰਪਤੀ ਹੈ ਵਿਅਕਤੀਗਤ ਤੌਰ ਤੇ ਆਪਣੇ ਕੋਲੇ ਰੱਖ ਸਕਦਾ। ਜੇਕਰ ਕੀਮਤ ਜ਼ਿਆਦਾ ਹੈ ਤਾਂ ਫਿਰ ਜਮ੍ਹਾਂ ਕਰਾਉਣੀ ਹੁੰਦੀ ਹੈ। ਜੇਕਰ ਇਸ ਤੋਂ ਜ਼ਿਆਦਾ ਤਾਂ ਫਿਰ ਤੁਸੀਂ 20% ਕੀਮਤ ਉਹਦੀ ਦੇ ਸਕਦੇ ਆ। ਤੇ ਜੇਕਰ ਕੋਈ ਗਿਫਟ 4 ਲੱਖ ਤੋਂ ਜ਼ਿਆਦਾ ਹੈ ਤਾਂ ਇਹਨੂੰ ਸਿਰਫ ਜਿਹੜਾ ਵਜ਼ੀਰ ਆਜ਼ਮ, ਪ੍ਰਧਾਨ ਮੰਤਰੀ ਜਾਂ ਸਦਰੇ ਸਿਆਸਤ ਰਾਸ਼ਟਰਪਤੀ ਜਿਹਨੂੰ ਕਹਿੰਦੇ ਆ, ਉਹੀ ਖਰੀਦ ਸਕਦਾ ਹੈ। ਜੇ ਕੋਈ ਖਰੀਦਣਾ ਚਾਹੁੰਦਾ ਤਾਂ ਨਿਲਾਮੀ ਹੁੰਦੀ ਹੈ। ਸੋ ਹੁਣ ਇਮਰਾਨ ਖਾਨ ਦੀ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਵਾਂਗੇ। ਫਵਾਦ ਚੌਧਰੀ ਨੇ ਇੱਕ ਸਟੇਟਮੈਂਟ ਨਾਲ ਦੀ ਨਾਲ ਜਾਰੀ ਕੀਤੀ ਹੈ। ਉਹ ਕਹਿੰਦੇ ਕਿ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਅਸੀਂ ਵਿਰੋਧ ਕਰਾਂਗੇ ਤੇ ਇਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਕਰਾਂਗੇ। ਇਹ ਜਿਹੜਾ ਪਾਕਿਸਤਾਨ ਦਾ ਤੋਸ਼ਖਾਨਾ ਜਿਹਦੇ ਬਾਰੇ ਆਪਾਂ ਜ਼ਿਕਰ ਕਰਕੇ ਹਟੇ ਹਾਂ, ਇਹ 1974 ਦੇ ਵਿੱਚ ਬਣਿਆ ਸੀ ਤੇ ਇੱਕ ਅਜਿਹਾ ਵਿਭਾਗ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ, ਬਿਊਰੋਕਰੇਟਸ ਤੇ ਰਾਸ਼ਟਰਪਤੀ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਤੋਹਫੇ ਮਿਲਦੇ ਆ, ਗਿਫਟ ਮਿਲਦੇ ਆ, ਉਹ ਰੱਖੇ ਜਾਂਦੇ ਆ। ਤੇ ਦੋਸ਼ ਇਹ ਹੈ ਕਿ ਇਹਨਾਂ ਗਿਫਟਸ ਨੂੰ ਤੋਹਫਿਆਂ ਨੂੰ ਘੱਟ ਕੀਮਤ ਤੇ ਖਰੀਦ ਕੇ ਅੰਦਰੋਂ ਕੱਢ ਕੇ ਤੇ ਉਹਨਾਂ ਦੀ ਫਿਰ ਬਾਹਰ ਵੇਚ ਕੇ ਉਹਨਾਂ ਨੂੰ ਜ਼ਿਆਦਾ ਕੀਮਤ ਵਸੂਲ ਕੀਤੀ ਗਈ ਹੈ। ਜਿਹੜਾ ਪ੍ਰੋਟੋਕਾਲ ਬਣਿਆ ਉਹਦੀ ਉਲੰਘਣਾ ਕੀਤੀ ਗਈ ਹੈ। ਜੀ ਜੀ, ਅਗਲੀ ਖਬਰ ਵੱਲ ਚੱਲੀਏ। ਜੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਆ, ਅੱਜ ਅਮਰੀਕਾ ਦੀ ਸਰਕਾਰ ਨੇ ਇੱਕ ਵਾਰੀ ਫੇਰ ਯੂਕਰੇਨ ਨੂੰ ਕਿਹਾ ਆ ਵੀ ਸਾਡੀ ਅਨਵੇਵਰਿੰਗ ਕਮਿਟਮੈਂਟ ਆ, ਵੀ ਸਾਡੀ ਪੂਰੀ ਤਰ੍ਹਾਂ ਤੁਹਾਡੇ ਨਾਲ ਕਮਿਟਮੈਂਟ ਹੈਗੀ ਆ, ਪੂਰਾ ਅਸੀਂ ਤੁਹਾਡਾ ਸਾਥ ਦੇਵਾਂਗੇ। ਤੇ ਦੂਸਰੇ ਪਾਸੇ ਰਸ਼ੀਆ ਦੇ ਨਾਲ ਵੀ ਜੋ ਸਾਡੇ ਡਿਫੈਂਸ ਸੈਕਟਰੀ ਆ, ਉਹ ਗੱਲਬਾਤ ਕਰ ਰਹੇ ਹੈਗੇ ਆ। ਸੈਕਟਰੀ ਆਫ ਡਿਫੈਂਸ ਲਾਇਡ ਆਸਟਨ, ਯੂਕਰੇਨੀਅਨ ਮਿਨਿਸਟਰ ਡਿਫੈਂਸ ਓਲੈਕਸੀ ਰੈਜ਼ਨੀਕੋਵ, ਉਹਨਾਂ ਨਾਲ ਵੀ ਮਿਲੇ ਹੈਗੇ, ਉਹਨਾਂ ਨੂੰ ਗੱਲਬਾਤ ਕੀਤੀ ਆ। ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ, ਜਿਸ ਤਰ੍ਹਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡਾ ਸਾਥ ਦਿੰਦੇ ਆ ਰਹੇ ਆ, ਅਸੀਂ ਉਸੇ ਤਰ੍ਹਾਂ ਜੀ ਤੁਹਾਡਾ ਸਾਥ ਦਿੰਦੇ ਰਹਾਂਗੇ। ਯੂਕਰੇਨ ਨੇ UN ਤੇ ਯੂਰਪੀਅਨ ਯੂਨੀਅਨ ਦੇ ਮੈਂਬਰਸ ਨੂੰ ਕਾਲ ਕੀਤਾ ਆ, ਉਹਨਾਂ ਦੇ ਅਬਜ਼ਰਵਰਸ ਨੂੰ ਕਾਲ ਕੀਤਾ ਆ ਵੀ ਜੋ ਕੱਖੋਵਕਾ, ਜੋ ਉਹਨਾਂ ਦਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਹੈਗਾ ਆ ਖਰਸਨ ਦੇ ਵਿੱਚ, ਉਹ ਰਸ਼ੀਆ ਕੋਸ਼ਿਸ਼ ਕਰ ਰਿਹਾ ਉਸ ਨੂੰ ਬਲੋ ਆਊਟ ਕਰਨ ਦੇ ਲਈ, ਉਸ ਨੂੰ ਤੋੜਨ ਦੇ ਲਈ, ਪਰ ਰਸ਼ੀਆ ਨੇ ਇਸ ਕਲੇਮ ਨੂੰ ਡਿਨਾਈ ਕੀਤਾ ਆ। ਸੋ ਯੂਕਰੇਨ ਨੇ UN ਤੇ ਯੂਰਪੀਅਨ ਯੂਨੀਅਨ ਦੇ ਅਬਜ਼ਰਵਰਸ ਨੂੰ ਕਿਹਾ ਆ ਵੀ ਜਾ ਕੇ ਕਾਖੋਵਕਾ, ਜੋ ਉਹਨਾਂ ਦਾ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਆ, ਉਹ ਆਬਜ਼ਰਵ ਕਰਨ, ਕਿਉਂਕਿ ਰਸ਼ੀਆ ਕਿਸੇ ਟਾਈਮ ਵੀ ਉਸ ਨੂੰ ਉਡਾ ਸਕਦਾ ਹੈਗਾ ਆ। ਤੇ ਰਸ਼ੀਆ ਸਟੇਟ ਨਿਊਕਲੀਅਰ ਕਾਰਪੋਰੇਸ਼ਨ ਰੋਸਾਟੋਮ, ਉਹਨਾਂ ਜੀ ਨੇ ਕਲੇਮ ਕੀਤਾ ਹੈ ਵੀ US ਨੇ ਬਲੌਕ ਕਰ ਦਿੱਤਾ ਆ ਰਸ਼ੀਆ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਨਿਊਕਲੀਅਰ એનર્ਜੀ ਕਾਨਫਰੰਸ ਆ ਵਾਸ਼ਿੰਗਟਨ ਦੇ ਵਿੱਚ ਹੋਣੀ ਆ, ਉਹਦੇ ਵਿੱਚ ਐਂਟਰ ਹੋਣ ਤੋਂ। ਤੇ USA ਵਾਲਿਆਂ ਨੇ, ਜਿਹੜੇ ਲੋਕਾਂ ਨੇ ਐਂਟਰ ਹੋਣਾ ਸੀ ਰਸ਼ੀਆ ਤੋਂ ਇਸ ਨਿਊਕਲੀਅਰ એનર્ਜੀ ਕਾਨਫਰੰਸ ਦੇ ਵਿੱਚ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀਜ਼ਾ ਨਹੀਂ ਦਿੱਤਾ ਹੈਗਾ। ਰੋਸਾਟੋਮ ਤੇ ਰਸ਼ੀਆ ਦੀ ਇੰਡਸਟਰੀਅਲ ਸੇਫਟੀ ਵਾਚਡੌਗ ਟੈਕਸ ਹੈਗੀ ਆ, ਉਹਨਾਂ ਨੇ ਇਹ ਅਟੈਂਡ ਕਰਨਾ ਸੀ ਇੰਟਰਨੈਸ਼ਨਲ ਐਟੋਮਿਕ એનર્ਜੀ ਦਾ ਜੋ ਕਾਨਫਰੰਸ ਹੈਗੀ ਆ ਵਾਸ਼ਿੰਗਟਨ ਦੇ ਵਿੱਚ 26 ਅਕਤੂਬਰ ਤੋਂ ਲੈ ਕੇ 28 ਅਕਤੂਬਰ ਤੱਕ। ਸੋ ਰਿਊਟਰਸ ਨੇ ਕਿਹਾ ਵੀ ਰੋਸਾਟਮ ਦੀ ਸਟੇਟਮੈਂਟ ਇਹ ਆ ਰਹੀ ਆ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਵੀਜ਼ਾ ਆ ਉਹ ਨਹੀਂ ਅਮਰੀਕਾ ਦੀ ਸਰਕਾਰ ਵੱਲੋਂ ਦਿੱਤਾ ਗਿਆ, ਤੇ ਇਹ ਇੱਕ ਤਰ੍ਹਾਂ ਦੇ ਨਾਲ ਡਿਸਰਿਸਪੈਕਟ ਹੈਗੀ ਆ। ਪੈਂਟਾਗਨ ਨੇ ਇਹ ਕਿਹਾ ਵੀ US ਦੇ ਡਿਫੈਂਸ ਸੈਕਟਰੀ ਰਸ਼ੀਆ ਦੇ ਡਿਫੈਂਸ ਮਿਨਿਸਟਰ ਦੇ ਨਾਲ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ, ਤਾਂ ਕਿ ਜੋ ਯੂਕਰੇਨ ਦੇ ਵਿੱਚ ਰਸ਼ੀਆ ਵੱਲੋਂ ਅਟੈਕ ਹੋ ਰਿਹਾ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਰੋਕਿਆ ਜਾ ਸਕੇ। ਨੋਲਨ ਪੈਟਰਸਨ ਇਹ ਕਹਿ ਰਹੇ ਆ ਵੀ ਜੋ ਫੂਡ ਡਿਲੀਵਰੀ ਕੀਵ ਰੀਜਨ ਹੈਗਾ ਆ ਯੂਕਰੇਨ ਦਾ, ਬਹੁਤ ਔਖੀ ਆ ਉੱਥੇ, ਕਿਉਂਕਿ ਉੱਥੇ ਲਗਾਤਾਰ ਬੰਬਾਰਡਮੈਂਟ ਹੋ ਰਹੀ ਹੈਗੀ ਆ, ਤੇ ਲੋਕ ਜਿਹੜੇ ਆ ਬੰਬ ਸ਼ੈਲਟਰਸ ਜਾਂ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਬਚਾ ਕਰ ਰਹੇ ਹੈਗੇ ਆ। ਸੋ ਕੋਸ਼ਿਸ਼ਾਂ ਜਾਰੀ ਆ ਵੀ ਫੂਡ ਉੱਥੇ
ਡਿਲੀਵਰ ਕੀਤਾ ਜਾਵੇ ਜਿਹੜੇ ਲੋਕ ਬੰਬ ਸ਼ੈਲਟਰਸ ਦੇ ਵਿੱਚ ਠਹਿਰੇ ਹੋਏ ਹੈਗੇ ਆ। ਜੀ ਇਸੇ ਤਰ੍ਹਾਂ ਸਪੈਨਿਸ਼ ਅਥਾਰਟੀਜ਼ ਨੇ ਇੱਕ ਲਗਜ਼ਰੀ ਜਾਇਟ ਸੀਗਾ ਰਸ਼ੀਅਨ ਓਲੀਗਾਰਚ ਦਾ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਯੂਕੇ, ਫਰਾਂਸ, ਜਰਮਨੀ ਇਹਨਾਂ ਨੇ ਸਾਰਿਆਂ ਨੇ ਕਿਹਾ ਆ ਵੀ UN ਨੂੰ ਇਨਕੁਆਇਰੀ ਕਰਨੀ ਚਾਹੀਦੀ ਆ ਇਰਾਨੀਅਨ ਡਰੋਨ ਜੋ ਰਸ਼ੀਆ ਨੂੰ ਦਿੱਤੇ ਗਏ ਆ, ਤੇ USA ਨੇ ਤਾਂ ਇੱਥੋਂ ਤੱਕ ਕਿਹਾ ਸੀ ਵੀ ਇਰਾਨ ਦੀ ਜੋ ਫੌਜ ਦੇ ਬੰਦੇ ਆ ਉਹ ਰਸ਼ੀਆ ਦੇ ਫੌਜੀਆਂ ਨੂੰ ਜੋ ਇਹਨਾਂ ਨੇ ਡਰੋਨ ਦਿੱਤੇ ਹੈਗੇ ਇਰਾਨ ਵਾਲਿਆਂ ਨੇ ਰਸ਼ੀਆ ਨੂੰ, ਉੱਥੇ ਜਾ ਕੇ ਟ੍ਰੇਨ ਕਰ ਰਹੇ ਹੈਗੇ ਆ। ਸੋ ਇਹ ਲੈਟਰ ਅੱਜ UN ਸਿਕਿਉਰਿਟੀ ਕੌਂਸਲ ਮੈਂਬਰਸ ਦੇ ਕੋਲ ਸਰਕੂਲੇਟ ਕੀਤਾ ਗਿਆ ਤੇ ਇਹਦੇ ਉੱਤੇ ਜੋ ਆ ਜਲਦੀ ਤੋਂ ਜਲਦੀ ਗੱਲਬਾਤ ਕਰੋ। ਜੋ ਕਮਿਟਮੈਂਟ ਆ ਯੂਕਰੇਨ ਦਾ ਸਾਥ ਦੇਣ ਦੀ, ਉਹ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਆਪਣੇ ਡਿਫੈਂਸ ਸੈਕਟਰੀ ਨੇ ਆਲਰੇਡੀ ਕਹਿ ਦਿੱਤਾ ਹੈਗਾ ਆ। ਤੇ US ਤੇ ਰਸ਼ੀਆ ਹਜੇ ਇਸ ਗੱਲ ਤੇ ਐਗਰੀ ਕਰਦੇ ਹੈਗੇ ਆ ਵੀ ਅਸੀਂ ਕਮਿਊਨੀਕੇਸ਼ਨ ਜਾਰੀ ਰੱਖਾਂਗੇ। ਇਹ ਪੈਂਟਾਗਨ ਦੀ ਸਟੇਟਮੈਂਟ ਆਈ ਆ, ਪੈਂਟਾਗਨ ਨੇ ਕਨਫਰਮ ਕੀਤਾ, ਡਿਫੈਂਸ ਸੈਕਟਰੀ ਨੇ ਕਾਲ ਕੀਤੀ ਸੀ ਰਸ਼ੀਆ ਦੇ ਡਿਫੈਂਸ ਮਿਨਿਸਟਰ ਦੇ ਨਾਲ। ਸੋ ਇਹ ਗੱਲ ਇੱਕ ਵਧੀਆ ਹੈ ਵੀ ਚਲੋ ਗੱਲਬਾਤ ਜਾਰੀ ਹੈਗੀ ਆ। ਇਹ ਜੋ ਅਪਡੇਟ ਆ ਇਹ ਆਪਾਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਜੰਗ ਲੱਗ ਰਹੀ ਆ, ਜੰਗ ਚੱਲਦੀ ਆ ਕਾਫੀ ਲੰਮੇ ਸਮੇਂ ਤੋਂ, ਉਹਦੇ ਬਾਰੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਫਰਾਂਸ ਨੇ ਇਨਵਾਈਟ ਕੀਤਾ ਹੈਗਾ ਮਾਲਡੋਵਾ ਦੇ ਲੀਡਰ ਨੂੰ ਪੈਰਿਸ ਦੇ ਵਿੱਚ, ਕਿਉਂਕਿ ਫਰਾਂਸ ਦੀ ਸੋਲੀਡੈਰਿਟੀ ਹੈਗੀ ਆ ਇਸ ਜਿਹੜਾ ਆਈਲੈਂਡ ਆ ਉਹਦੇ ਨਾਲ, ਤੇ ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਦੇ ਅਗੇਂਸਟ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਆ ਯੂਕਰੇਨ ਦਾ ਸਾਥ ਦੇਈਏ। ਜੀ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਜੁੜੀ ਹੈ, ਜਿਹੜੀ ਇਸ ਵੇਲੇ ਤਾਜ਼ਾ ਖਬਰ ਆ ਰਹੀ ਹੈ। ਪਾਕਿਸਤਾਨ ਨੂੰ ਹੁਣ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਤੋਂ ਬੜੀ ਵੱਡੀ ਰਾਹਤ ਮਿਲੀ ਹੈ, ਜਿਹਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ FATF ਵੀ ਕਹਿ ਦਿੰਦੇ ਹਾਂ। ਇੰਟਰਨੈਸ਼ਨਲ ਮੋਨੀਟਰਿੰਗ ਏਜੰਸੀ ਨੇ ਹੁਣ ਪਾਕਿਸਤਾਨ ਨੂੰ ਗ੍ਰੇ ਲਿਸਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਪਾਕਿਸਤਾਨ ਨੂੰ 2018 ਦੇ ਵਿੱਚ ਇਸ ਲਿਸਟ ਦੇ ਵਿੱਚ ਪਾਇਆ ਗਿਆ ਸੀ। ਮੋਨੀਟਰਿੰਗ ਏਜੰਸੀ ਦਾ ਦਾਅਵਾ ਹੈ ਕਿ ਪਾਕਿਸਤਾਨ ਨੇ ਟੈਰਰ ਫੰਡਿੰਗ ਤੇ ਮਨੀ ਲਾਂਡਰਿੰਗ ਦੇ ਵਿੱਚ ਆਪਣੀ ਸਮੱਸਿਆਵਾਂ ਦੇ ਵਿੱਚ ਸੁਧਾਰ ਕੀਤਾ ਤੇ ਗ੍ਰੇ ਲਿਸਟ ਦੇ ਵਿੱਚ ਸ਼ਾਮਲ ਹੋਣ ਕਰਕੇ ਪਾਕਿਸਤਾਨ ਨੂੰ ਬੈਂਕ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਨਹੀਂ ਮਿਲ ਰਿਹਾ ਸੀਗਾ। 2018 ਦੇ ਵਿੱਚ ਪਾਕਿਸਤਾਨ ਨੂੰ 27 ਸ਼ਰਤਾਂ ਪੂਰੀਆਂ ਕਰਨ ਦੇ ਲਈ ਕਿਹਾ ਗਿਆ ਸੀ, ਬਾਅਦ ਦੇ ਵਿੱਚ 34 ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ FATF ਦੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਅਸੀਂ ਪੂਰੀਆਂ ਕਰਦੇ ਹਾਂ ਤੇ ਹੁਣ ਸਾਨੂੰ ਗ੍ਰੇ ਲਿਸਟ ਦੇ ਵਿੱਚੋਂ ਤੁਸੀਂ ਬਾਹਰ ਕੱਢੋ। ਇੱਕ ਦੀ ਡੌਨ ਤੇ ਕਈ ਹੋਰ ਵੱਡੇ BBC ਨੇ ਵੀ ਰਿਪੋਰਟ ਕੀਤੀ ਹੈ ਕਿ ਮੁਲਕ ਨੂੰ 34 ਨਹੀਂ ਬਲਕਿ 40 ਸ਼ਰਤਾਂ ਪੂਰੀਆਂ ਕਰਨ ਦੇ ਲਈ ਕਿਹਾ ਗਿਆ ਸੀ। ਹੁਣ ਉੱਥੋਂ ਦੀ ਸਰਕਾਰ ਨੇ ਮਨੀ ਲਾਂਡਰਿੰਗ ਤੇ ਟੈਰਰ ਫੰਡਿੰਗ ਰੋਕਣ ਦੇ ਲਈ ਸਖਤ ਕਾਨੂੰਨ ਬਣਾਇਆ। ਹਾਫਿਜ਼ ਸਈਦ ਵਰਗੇ ਜਿਹੜੇ ਅੱਤਵਾਦੀ ਜਥੇਬੰਦੀਆਂ ਉਹਨਾਂ ਨੂੰ ਫੜਿਆ ਤੇ ਫਾਈਨਾਂਸ ਮਿਨਿਸਟਰ ਨੇ ਲੰਘੇ ਦਿਨੀ ਦਾਅਵਾ ਕੀਤਾ ਸੀਗਾ ਕਿ ਹੁਣ ਅਸੀਂ FTF ਦੇ ਵਿੱਚ ਸਾਨੂੰ ਇਸ ਗੱਲ ਦੇ ਸੰਕੇਤ ਦਾ ਪੂਰਾ ਭਰੋਸਾ ਹੈ ਕਿ ਅਸੀਂ ਇਹਦੇ ਵਿੱਚੋਂ ਬਾਹਰ ਨਿਕਲਾਂਗੇ, ਗ੍ਰੇ ਲਿਸਟ ਦੇ ਵਿੱਚੋਂ ਬਾਹਰ ਨਿਕਲਾਂਗੇ। ਸੋ ਹੁਣ ਗ੍ਰੇ ਲਿਸਟ ਦੇ ਵਿੱਚ ਪਾਕਿਸਤਾਨ ਨੂੰ 2008 ਦੇ ਵਿੱਚ ਪਾਇਆ ਗਿਆ ਸੀ ਪਹਿਲੀ ਵਾਰੀ, 2009 ਦੇ ਵਿੱਚੋਂ ਬਾਹਰ ਨਿਕਲ ਗਿਆ, 2012 ਦੇ ਵਿੱਚ ਫਿਰ ਉਹਨੂੰ ਗ੍ਰੇ ਲਿਸਟ ਦੇ ਵਿੱਚ ਪਾਇਆ ਗਿਆ, 2016 ਦੇ ਵਿੱਚ ਉਹ 4 ਸਾਲਾਂ ਬਾਅਦ ਬਾਹਰ ਨਿਕਲਿਆ, 18 ਦੇ ਵਿੱਚ ਫਿਰ ਪਾਇਆ ਗਿਆ, 22 ਦੇ ਵਿੱਚ ਬਾਹਰ ਨਿਕਲਿਆ। ਹੁਣ ਦੇਖੋ ਕਿੰਨਾ ਟਾਈਮ ਉਹ ਗ੍ਰੇ ਲਿਸਟ ਦੇ ਵਿੱਚੋਂ ਜਿਹੜਾ ਉਹ ਬਾਹਰ ਰਹਿੰਦਾ ਆ। ਜੀ ਜੀ ਯੂਕੇ ਦੇ ਵਿੱਚ ਜੋ ਕੁਝ ਵਾਪਰਿਆ ਆ, ਯੂਕੇ ਦੀ ਗਵਰਨਮੈਂਟ ਇੱਕ ਬੜੀ ਹਾਈ ਪ੍ਰੋਫਾਈਲ ਕੈਜੁਅਲਟੀ ਹੋਈ ਹੈ ਉਹਨਾਂ ਦੀ। ਜੇ ਦੇਖਿਆ ਜਾਵੇ ਦੁਨੀਆ ਦੇ ਵਿੱਚ ਵਰਲਡ ਆਫ ਹਾਇਰ ਬੋਰੋਇੰਗ ਕਾਸਟ ਦੇ ਵਿੱਚ ਵੀ ਜਿਹੜਾ ਕਰਜ਼ਾ ਲੈਂਦੇ ਹੈਗੇ ਆ, ਕਹਿੰਦੇ ਵੀ ਵੱਧ ਰਹੀ ਇਨਫਲੇਸ਼ਨ ਤੇ ਵੱਧ ਰਹੇ ਇੰਟਰਸਟ ਰੇਟ ਨੇ ਯੂਕੇ ਦੀ ਪ੍ਰਾਈਮ ਮਿਨਿਸਟਰ ਨੂੰ ਮਜਬੂਰ ਕਰ ਦਿੱਤਾ ਵੀ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਤੇ ਉਸਨੇ ਅਸਤੀਫਾ ਦੇ ਦਿੱਤਾ ਹੈਗਾ। ਸੋ ਇਹ ਲੈਸਨ ਦੁਨੀਆ ਦੀਆਂ ਬਾਕੀ ਸਰਕਾਰਾਂ ਦੇ ਲਈ ਵੀ ਆ ਵੀ ਉੱਥੇ ਵੀ ਇਹ ਕੁਝ ਵਾਪਰਨ ਜਾ ਰਿਹਾ ਹੈਗਾ ਆ। ਪਿਛਲੇ ਦਹਾਕੇ ਦੇ ਦੌਰਾਨ ਇਨਫਲੇਸ਼ਨ ਬੜੀ ਘਟ ਰਹੀ ਹੈਗੀ ਆ, ਇੰਟਰਸਟ ਰੇਟ ਆਲਮੋਸਟ ਜ਼ੀਰੋ ਦੇ ਬਰਾਬਰ ਹੀ ਸੀ, ਬੜਾ ਘਟ ਰਿਹਾ। ਸੋ ਸਰਕਾਰਾਂ ਜਿਹੜੀਆਂ ਆ ਉਹ ਕਰਜ਼ੇ ਚੱਕਦੀਆਂ ਰਹੀਆਂ, ਤੇ ਹੁਣ ਇਹ ਪੂਰੀ ਦੁਨੀਆ ਦੇ ਵਿੱਚ ਤੁਹਾਡੇ ਸਾਹਮਣੇ ਆ। ਪਹਿਲਾਂ ਸ਼੍ਰੀਲੰਕਾ ਦਾ ਕੀ ਬਣਿਆ, ਹੁਣ ਪੌਂਡ ਦੀ ਪੋਜੀਸ਼ਨ ਕਿੱਥੇ ਆ,
ਜਿਹੜੀ ਪੂਰੀ ਤਰ੍ਹਾਂ ਹਿਲਜੁਲ ਹੋ ਗਈ ਯੂਕੇ ਦੇ ਵਿੱਚ, ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋ ਵੀ ਇੰਡੀਆ ਦਾ ਵੀ ਕੀ ਹਾਲ ਬਣਦਾ, ਜਿਹੜਾ ਉੱਥੇ ਦਾ ਜੀ। ਰੁਪਈਆ ਜਿਸ ਹਿਸਾਬ ਨਾਲ ਥੱਲੇ ਨੂੰ ਡਿੱਗ ਰਿਹਾ, 83 ਰੁਪਏ ਹੋ ਗਏ ਆ ਡਾਲਰ ਦੇ ਬਰਾਬਰ। ਤੇ ਯੂਕੇ ਦੇ ਵਿੱਚ ਹੁਣ ਕਿਉਂਕਿ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰ ਗਈ ਆ, ਉਹਨਾਂ ਦੀ ਜਗ੍ਹਾ ਦੇ ਉੱਤੇ ਨਵਾਂ ਪ੍ਰਾਈਮ ਮਿਨਿਸਟਰ ਉਹਨਾਂ ਨੂੰ 28 ਅਕਤੂਬਰ ਤੱਕ ਜਿਹੜਾ ਆ ਚੇਂਜ ਕਰਨਾ ਪੈਣਾ ਹੈਗਾ ਆ। ਸੋ ਥੋੜੇ ਦਿਨ ਹੈਗੇ ਆ। ਸੋ ਲਿਜ਼ ਟਰੱਸ ਦੀ ਜਗ੍ਹਾ ਤੇ ਕਿਹੜੇ-ਕਿਹੜੇ ਜੋ ਲੋਕ ਆ ਉਹ ਪ੍ਰਾਈਮ ਮਿਨਿਸਟਰ ਦੀ ਪੋਜੀਸ਼ਨ ਲਈ ਆ ਸਕਦੇ ਆ, ਉਹਦੇ ਲਈ ਜੋ ਕੰਜ਼ਰਵੇਟਿਵ ਪਾਰਟੀ ਆ ਉੱਥੇ ਦੀ, ਉਹਨਾਂ ਨੇ ਐਮਪੀਜ਼ ਤੋਂ ਨੋਮੀਨੇਸ਼ਨਸ ਮੰਗੀਆਂ। ਇੱਕ ਜਿਹੜਾ ਵੀ ਕੋਈ ਖੜਨਾ ਚਾਹੁੰਦਾ ਆ, ਉਸ ਨੂੰ 100 ਦੇ ਕਰੀਬ ਐਮਪੀਜ਼ ਦੀ ਨੋਮੀਨੇਸ਼ਨ ਚਾਹੀਦੀ ਹੈਗੀ ਆ। ਸ਼ੁੱਕਰਵਾਰ ਅੱਜ ਸਵੇਰੇ ਪੈਨੀ ਮੋਰਡੌਂਟ ਪਹਿਲੀ ਐਮਪੀ ਬਣ ਗਈ ਹੈਗੀ ਆ, ਜਿਸ ਨੇ ਆਪਣੀ ਕੈਂਡੀਡੇਸੀ ਡਿਕਲੇਅਰ ਕੀਤੀ ਹੈਗੀ ਆ। ਸੋ ਉਹਦੇ ਕਹਿੰਦੇ ਰਿਵਿਊਜ਼ ਵਗੈਰਾ ਕਾਫੀ ਗੁੱਡ ਹੈਗੇ ਆ। ਪਿਛਲੇ ਲੰਮੇ ਸਮੇਂ ਤੋਂ ਦੇਖੋ ਉਹਦੀ ਕੀ ਪੋਜੀਸ਼ਨ ਬਣਦੀ ਆ। ਯੂਕੇ ਦੀ ਫਰਸਟ ਫੀਮੇਲ ਡਿਫੈਂਸ ਸੈਕਟਰੀ ਬਣੀ ਸੀ ਇਹ 2019 ਦੇ ਵਿੱਚ, ਮਿਸ ਮੋਰਡੌਂਟ। ਤੇ ਨੇਵਲ ਰਿਜ਼ਰਵਿਸਟ ਹੈਗੀ ਆ, ਨੇਵੀ ਦੇ ਵਿੱਚ ਉਸਨੇ ਕੰਮ ਕੀਤਾ ਆ। ਤੇ ਆਰਮ ਫੋਰਸ ਮਿਨਿਸਟਰ ਵੀ ਉਸਨੇ ਡੇਵਿਡ ਕੈਮਰਨ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਥੱਲੇ ਕੰਮ ਕੀਤਾ ਆ। ਇਸੇ ਤਰ੍ਹਾਂ ਰਿਸ਼ੀ ਸੁਨਾਕ, ਜੋ ਇਹ ਪੰਜਾਬੀ ਮੂਲ ਦਾ ਹੈਗਾ, ਦੁਬਾਰਾ ਕੀ ਫੇਰ ਇਹਦਾ ਨਾਂ ਵਿੱਚ ਆਇਆ ਕਿਉਂਕਿ ਇਸਨੇ ਜਦੋਂ ਪਿਛਲੀ ਵਾਰੀ ਪ੍ਰਾਈਮ ਮਿਨਿਸਟਰ ਦੀ ਚੋਣ ਹੋਈ ਸੀ, ਉਸ ਟਾਈਮ ਤੇ ਬੜਾ ਰੌਲਾ ਪਾਇਆ ਸੀ ਵੀ ਜੋ ਮੇਰਾ ਓਪੋਨੈਂਟ ਆ ਲਿਜ਼ ਟਰੱਸ ਆ, ਉਹਦੀਆਂ ਜਿਹੜੀਆਂ ਪਾਲਿਸੀਆਂ ਉਹ ਕੰਮ ਨਹੀਂ ਕਰੂਗੀਆਂ, ਤੇ ਉਹ ਬਿਲਕੁਲ ਜੀ। ਸਹੀ ਸਾਬਤ ਹੋਇਆ। ਉਹਦੇ ਹਿਸਾਬ ਦੇ ਵਿੱਚ ਉਹ ਪਿਛਲੀ ਵਾਰੀ 21,000 ਵੋਟਾਂ ਦੇ ਨਾਲ ਹਾਰ ਗਿਆ ਸੀਗਾ। ਦੂਸਰੀ ਵਾਰੀ ਫੇਰ ਉਹ ਇੱਕ ਕੈਂਡੀਡੇਟ ਹੋ ਸਕਦਾ ਹੈਗਾ ਆ। ਇਸ ਤੋਂ ਬਿਨਾਂ ਬੋਰਿਸ ਜੌਨਸਨ, ਜੋ ਉੱਥੇ ਦੇ ਯੂਕੇ ਦੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਆ, ਉਹ ਇੱਕ ਵਾਰੀ ਫੇਰ ਪ੍ਰਾਈਮ ਮਿਨਿਸਟਰ ਦੀ ਜਿਹੜੀ ਆ ਕੰਟੈਸਟ ਹੈਗਾ ਆ ਉਹਦੇ ਵਿੱਚ ਆ ਸਕਦੇ, ਕਿਉਂਕਿ ਹਜੇ ਵੀ ਕਹਿੰਦੇ ਵੀ ਉਹਨਾਂ ਦੀ ਕਾਫੀ ਪਕੜ ਹੈਗੀ ਆ ਵੱਖ-ਵੱਖ ਜੋ ਮੈਂਬਰ ਪਾਰਲੀਮੈਂਟਸ ਆ ਉਹਨਾਂ ਦੇ ਨਾਲ। ਇਸੇ ਤਰ੍ਹਾਂ ਇੱਕ ਹੋਰ ਨਾਂ ਆ ਰਿਹਾ ਕੈਮੀ ਬੈਰਡੀਨੋਚ। ਇਹ ਜੋ ਆ ਕਾਲੇ ਮੂਲ ਦੀ ਹੈਗੀ ਆ, ਤੇ ਇਹਦੀ ਮਦਰ ਪ੍ਰੋਫੈਸਰ ਸੀ, ਨਾਈਜੀਰੀਆ 'ਚ ਵੀ ਰੇਜ਼ ਹੋਈ ਆ, ਤੇ USA ਦੇ ਵਿੱਚ ਵੀ ਇਹ ਗ੍ਰੀਵ ਅਪ ਹੋਈ ਹੈਗੀ ਆ। ਬਿੰਬਲਟਨ ਸਾਊਥ ਲੰਡਨ ਤੋਂ ਬਿਲੋਂਗ ਕਰਦੀ ਹੈਗੀ ਆ। ਪਾਰਲੀਮੈਂਟ 'ਚ ਆਉਣ ਤੋਂ ਪਹਿਲਾਂ ਸੈਫਰਨ ਵੈਲਡਨ ਇੱਕ ਕੰਪਨੀ ਆ ਪ੍ਰਾਈਵੇਟ ਬੈਂਕ, ਉੱਥੇ ਇਹ ਕੰਮ ਕਰਦੀ ਸੀ। ਇਸ ਤੋਂ ਬਿਨਾਂ ਸੁਐਲਾ ਬ੍ਰੈਵਿਮੈਨ, ਇਹ ਹੋਮ ਸੈਕਟਰੀ ਜੋ ਲਿਜ਼ ਟਰੱਸ ਦੇ ਟਾਈਮ ਤੇ ਸੀ, ਉਸਨੇ ਰਿਜ਼ਾਈਨ ਕਰ ਦਿੱਤਾ ਸੀ, ਉਹ ਵੀ ਕੈਂਡੀਡੇਟ ਹੋ ਸਕਦੀ ਆ। ਬੈਨ ਵੈਲਸ, ਇਸਨੇ ਰੂਲ ਆਊਟ ਕਰਤਾ ਵੀ ਨਹੀਂ, ਮੈਂ ਇਸ ਜੌਬ ਦੇ ਲਈ ਨਹੀਂ ਜਾਣਾ ਹੈਗਾ। ਸੋ ਜੌਬ ਬੜੀ ਟਫ ਆ। ਸੋ 5-6 ਨਾਂ ਆਲਰੇਡੀ ਆ ਗਏ ਆ। ਹੁਣ ਦੇਖਦੇ ਹਾਂ ਅਗਲੇ ਹਫ਼ਤੇ ਤੱਕ ਯੂਕੇ ਦਾ ਕਿਹੜਾ ਅਗਲਾ ਨੈਕਸਟ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ ਹੈ। ਜੀ। ਹਰਜੋਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਆਪਾਂ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੂਗਾ। ਜੁੜੇ ਰਹੋ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਕੀਤੀ ਸੀ, ਜੀ ਗੁਰਪ੍ਰੀਤ ਸਿੰਘ ਦਾ ਜਿਹੜਾ ਟ੍ਰਾਇਲ ਸੀ, ਜਿਸ ਦੇ ਉੱਤੇ ਚਾਰजेस ਲੱਗੇ ਸੀ ਜੀ ਤੇ ਉਸਨੇ ਆਪਣੀ ਵਾਈਫ, ਆਪਣੇ ਸੱਸ ਸਹੁਰਾ ਤੇ ਉਹਦੀ ਜੋ ਮਾਸੀ ਸੀ ਵਾਈਫ ਦੀ, ਉਸ ਦਾ ਕਤਲ ਕੀਤਾ ਆ। ਉਹਦੇ ਸੰਬੰਧ ਦੇ ਵਿੱਚ ਹੁਣ ਜੋ ਲੇਟੈਸਟ ਖਬਰ ਆਈ ਆ ਵੀ ਜੋ ਯੂਰੀ ਦਾ ਟ੍ਰਾਇਲ ਆ ਉਹ ਹੰਗ ਹੋ ਗਿਆ। ਸੋ ਯੂਨੈਨਿਮਸਲੀ ਯੂਰੀ ਦਾ ਟ੍ਰਾਇਲ ਨਹੀਂ ਹੋ ਸਕਿਆ। ਜੀ ਹੰਗ ਯੂਰੀ ਦਾ ਇਹ ਜੋ 4 ਜਣਿਆਂ ਦਾ ਮਰਡਰ ਹੋਇਆ ਸੀ ਸਿਨਸਿਨਾਟੀ ਓਹਾਇਓ ਦੇ ਵਿੱਚ, ਉਹ ਜੋ ਆ ਹੰਗ ਜੂਰੀ ਦਾ ਡਿਸੀਜਨ ਆਇਆ। ਹੰਗ ਜੂਰੀ ਦੇ ਮਤਲਬ ਇਹ ਹੁੰਦਾ ਆ ਵੀ ਜਾਂ ਤਾਂ ਇਹ ਮਿਸਟ੍ਰਾਇਲ ਆ ਜਾਂ ਇਸ ਨੂੰ ਦੁਬਾਰਾ ਕੀ ਫੇਰ ਰੀਟ੍ਰਾਇਲ ਕੀਤਾ ਜਾਊਗਾ। ਪ੍ਰੋਸੀਕਿਊਸ਼ਨ ਇਹ ਕਹਿ ਰਹੇ ਆ ਵੀ ਦੁਬਾਰਾ ਕੀ ਅਸੀਂ ਗੁਰਪ੍ਰੀਤ ਸਿੰਘ ਦਾ ਜੋ ਟ੍ਰਾਇਲ ਆ ਉਸ ਨੂੰ ਦੁਬਾਰਾ ਕੀ ਫੇਰ ਕਰਾਂਗੇ। ਇਹ ਅੱਜ ਸਵੇਰੇ ਹੀ ਜੋ ਡਿਸੀਜਨ ਆਇਆ ਹੈਗਾ। ਪ੍ਰੋਸੀਕਿਊਸ਼ਨ ਨੇ ਇਹ ਵੀ ਕਿਹਾ ਆ ਵੀ 2 ਯੂਰਰਸ, ਇੱਕ ਯੂਰਰ ਨੰਬਰ 111 ਤੇ ਯੂਰਰ ਨੰਬਰ 83, ਇਹਨਾਂ ਨੂੰ ਰਿਮੂਵ ਕੀਤਾ ਜਾਵੇ। ਕਹਿੰਦੇ ਭਈ ਇਹ ਜਦੋਂ ਡਿਸੀਜਨ ਬਣ ਰਿਹਾ ਸੀ 10 ਮੈਂਬਰਾਂ ਦੀ ਯੂਰੀ ਦੇ ਵਿੱਚ, ਤੇ ਇਹ ਸਭ ਤੋਂ ਜ਼ਿਆਦਾ ਉਹਦੇ ਵਿੱਚ ਸਕਰੀਮ ਕਰਦੇ ਸੀ ਇੱਕ ਦੂਜੇ ਦੇ ਉੱਤੇ, ਤੇ ਐਵੇਂ ਹੀ ਛੋਟੀ ਜਿਹੜੀ ਗੱਲਾਂ ਆ ਉਹਨਾਂ ਦੇ ਉੱਤੇ ਇਹ ਲੜਦੇ ਸੀ। ਤੇ ਕੁਛ ਯੂਰਰਸ ਨੇ ਯੂਰਰ ਨੰਬਰ 83 ਤੇ ਇਹ ਵੀ ਉਹਨੂੰ ਅਕਿਊਜ਼ ਕੀਤਾ ਵੀ ਉਹ ਜੋ ਇੰਸਟਰਕਸ਼ਨ ਸੀਗੀਆਂ ਉਹਨੂੰ ਉਸ ਹਿਸਾਬ ਦੇ ਨਾਲ ਫੈਸਿਲਿਟੇਟ ਕਰਦੀ ਸੀ ਜਿਸ ਤਰ੍ਹਾਂ ਉਹਦੇ ਜੋ ਯਕੀਨ ਕਰਦੀ ਹੈਗੀ ਆ। ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਯੂਰਰ ਨੰਬਰ 111 ਉਸਨੇ ਬਿਨਾਂ ਕਿਸੇ ਵਜ੍ਹਾ ਤੇ ਆਪਣੀ ਆਵਾਜ਼ ਉਠਾਈ ਆ, ਤੇ ਉਹ ਯੂਰਰ ਨੰਬਰ 83 ਨੂੰ ਰੂਡ ਵੀ ਸੀ। ਸੋ ਯੂਰਰਸ ਨੇ ਜੋ ਇਹ ਦੱਸਿਆ ਆ ਜੱਜ ਗ੍ਰੈਗਰੀ ਹਾਵਰਡ ਨੂੰ, ਤੇ ਕਹਿੰਦੇ ਵੀ ਯੂਰਰ ਨੰਬਰ 83 ਉਹਨੇ ਆਪਣੇ ਆਪ ਨੂੰ ਅਨਸੇਫ ਫੀਲ ਕੀਤਾ ਕਿਉਂਕਿ ਯੂਰਰ ਨੰਬਰ 111 ਉਹਦੇ ਨਾਲ ਲੜ ਰਿਹਾ ਸੀ। ਸੋ ਪ੍ਰੋਸੀਕਿਊਟਰਸ ਨੇ ਇਹ ਕਿਹਾ ਆ ਵੀ ਦੋਨੋਂ ਯੂਰਰ ਨੰਬਰ 111 ਤੇ ਯੂਰਰ ਨੰਬਰ 83 ਇਹਨਾਂ ਨੂੰ ਜੋ ਆ ਡਿਸਮਿਸ ਕੀਤਾ ਜਾਵੇ। ਜੋ ਗੁਰਪ੍ਰੀਤ ਸਿੰਘ ਦਾ ਡਿਫੈਂਸ ਸੀ ਉਹਨਾਂ ਨੇ ਆਰਗੂ ਕੀਤਾ ਵੀ ਯੂਰਰ ਨੰਬਰ 83 ਉਹ ਯੂਰੀ ਦਾ ਮੈਂਬਰ ਰਹਿਣਾ ਚਾਹੀਦਾ ਹੈਗਾ ਆ। ਸੋ ਇਹ ਗੱਲ ਠੀਕ ਨਹੀਂ ਹੈਗੀ। ਡਿਫੈਂਸ ਨੇ ਇਹ ਵੀ ਆਰਗੂ ਕੀਤਾ ਵੀ ਯੂਰਰ ਨੰਬਰ 111 ਉਹ ਅੰਗੇਜ ਸੀਗਾ, ਠੀਕ ਆ ਵੀ ਉਹਦਾ ਥੋੜਾ ਬਿਹੇਵੀਅਰ ਸਹੀ ਨਹੀਂ ਸੀ, ਸੋ ਇਸ ਤਰ੍ਹਾਂ ਰਿਮੂਵ ਨਹੀਂ ਕਰਨਾ ਚਾਹੀਦਾ। ਸੋ ਜੱਜ ਜੋ ਹਾਵਰਡ ਆ ਉਹ ਪ੍ਰਾਈਵੇਟਲੀ ਕੱਲੇ ਯੂਰਰ ਨੂੰ ਆਪਣੇ ਚੈਂਬਰਸ ਦੇ ਵਿੱਚ ਮਿਲੇ ਹੈਗੇ ਆ, ਤੇ ਇੱਕ ਲਾਇਰ ਦੋਨਾਂ ਪਾਰਟੀਆਂ ਦਾ, ਪ੍ਰੋਸੀਕਿਊਟਰ ਵੱਲੋਂ ਵੀ ਤੇ ਡਿਫੈਂਸ ਵੱਲੋਂ ਵੀ ਉੱਥੇ ਪ੍ਰੈਜ਼ੈਂਟ ਸੀਗਾ। ਅੱਜ ਸਵੇਰੇ 10:30 ਵਜੇ, ਕਿਉਂਕਿ ਸਾਡਾ ਟਾਈਮ ਡਿਫਰੈਂਸ ਆ 2 ਘੰਟੇ ਦਾ ਸਿਨਸਿਨਾਟੀ ਓਹਾਇਓ ਦਾ, ਜੀ ਜਾਣੀ ਕਿ ਉੱਥੇ ਦੇ 10:30 ਵਜੇ ਦੇ ਹਿਸਾਬ ਨਾਲ ਜਿਹੜਾ ਆ ਜੱਜ ਨੇ ਅਨਾਉਂਸ ਕਰ ਦਿੱਤਾ ਵੀ ਮੈਂ ਇਹ ਨਹੀਂ ਫਾਈਂਡ ਕਰਦਾ ਵੀ ਯੂਰੀ ਨੇ ਕਿਸੇ ਤਰ੍ਹਾਂ ਦਾ ਮਿਸਕੰਡਕਟ ਕੀਤਾ ਹੈਗਾ, ਤੇ ਉਸ ਨੇ ਮੋਸ਼ਨ ਟੂ ਰਿਮੂਵ ਯੂਰਰਸ ਦੀ ਵੀ ਡਿਨਾਈ ਕਰ ਦਿੱਤਾ ਹੈਗਾ ਆ। ਸੋ ਯੂਰੀ ਨੇ ਬੁੱਧਵਾਰ ਸਵੇਰੇ ਡੈਲੀਬਰੇਸ਼ਨ ਸ਼ੁਰੂ ਕੀਤੀਆਂ ਸੀਗੀਆਂ, ਤੇ ਪੂਰਾ ਦਿਨ ਵੀਰਵਾਰ ਨੂੰ ਵੀ ਚੱਲੀਆਂ ਤੇ ਕੱਲ ਵੀ ਚੱਲੀਆਂ। ਯੂਨੈਨਿਮਸ ਡਿਸੀਜਨ ਨਹੀਂ ਬਣ ਸਕਿਆ। ਸੋ ਕੱਲ ਜੱਜ ਨੇ ਇਹ ਕਿਹਾ ਸੀ ਵੀ ਦੁਬਾਰਾ ਕੀ ਫਿਰ ਆਪਣੇ ਤੁਸੀਂ ਯੂਰੀ ਰੂਮ ਦੇ ਵਿੱਚ ਜਾਓ, ਤੇ ਮੈਂ ਚਾਹਨਾ ਆ ਵੀ ਤੁਸੀਂ ਕੰਟੀਨਿਊ ਰੱਖੋ ਆਪਣੀਆਂ ਜੋ ਡੈਲੀਬਰੇਸ਼ਨਸ ਹੈਗੀਆਂ। 14 ਘੰਟੇ ਦੀ ਡੈਲੀਬਰੇਸ਼ਨ ਤੋਂ ਬਾਅਦ ਯੂਰਰਸ ਆ ਜੋ ਆਪਣੇ ਹੋਟਲ ਰੂਮ ਦੇ ਵਿੱਚ ਚਲੇ ਗਏ, ਪਰ ਉਹ ਕਿਸੇ ਤਰ੍ਹਾਂ ਦਾ ਜਿਹੜਾ ਡਿਸੀਜਨ ਨਹੀਂ ਲੈ ਸਕੇ। ਯੂਰੀ ਡਿਸਾਈਡ ਕਰ ਸਕਦੀ ਸੀ ਵੀ ਗੁਰਪ੍ਰੀਤ ਸਿੰਘ ਇਨੋਸੈਂਟ ਆ ਜਾਂ ਗਿਲਟੀ ਹੈਗਾ ਆ ਮਰਡਰ ਦੇ ਜੋ 4 ਮੈਂਬਰਸ ਉਹਦੇ ਫੈਮਿਲੀ ਦੇ ਆ ਉਹਨਾਂ ਦੇ ਮਰਡਰ ਦੇ ਸੰਬੰਧ ਦੇ ਵਿੱਚ, ਜਾਂ ਤਾਂ ਉਹਨੂੰ ਮਾਫ ਕੀਤਾ ਜਾ ਸਕਦਾ ਜਾਂ ਉਹਨੂੰ ਗਿਲਟੀ ਕਰਾਰ ਕੀਤਾ ਜਾ ਸਕਦਾ। ਸਰੋਤਿਆਂ ਨੂੰ ਫੇਰ ਦੱਸਦੀ ਜਾਈਏ, ਗੁਰਪ੍ਰੀਤ ਸਿੰਘ ਦੇ ਉੱਤੇ 4 ਮਰਡਰ ਦੇ ਚਾਰਜ ਲੱਗੇ ਸੀ, ਜਿਹਦੇ ਵਿੱਚ ਉਹਨਾਂ ਦੀ ਵਾਈਫ ਸ਼ਲਿੰਦਰਜੀਤ ਕੌਰ, ਵਾਈਫ ਦੇ ਪੇਰੈਂਟਸ ਹਕੀਕਤ ਸਿੰਘ ਪਨਾਗ ਤੇ ਪਰਮਜੀਤ ਕੌਰ, ਤੇ ਪਰਮਜੀਤ ਦੀ ਸਿਸਟਰ ਅਮਰਜੀਤ ਕੌਰ। ਇਹ 4 ਜਾਣਿਆਂ ਨੂੰ ਗੋਲੀ ਦੇ ਨਾਲ ਮਾਰਿਆ ਗਿਆ ਸੀ।
ਜੋ 4 ਜਾਣੇ ਮਾਰੇ ਗਏ ਸੀ, ਉਹਨਾਂ ਦੇ ਪਰਿਵਾਰਕ ਮੈਂਬਰਸ ਉਸ ਕੋਰਟ ਦੇ ਵਿੱਚ ਹਾਜ਼ਰ ਸੀ ਅੱਜ ਸਵੇਰੇ ਵੀ ਡਿਸੀਜਨ ਜੋ ਦੇਖਣ ਦੇ ਲਈ ਸੁਣਨ ਦੇ ਲਈ। ਗੈਰੀ ਹੰਸ ਜੋ ਅਮਰਜੀਤ ਕੌਰ ਦੇ ਬੇਟੇ ਆ, ਜਿਹਨੂੰ ਗੋਲੀਆਂ ਨਾਲ ਮਾਰਿਆ ਗਿਆ ਸੀ, ਉਹ ਉੱਥੇ ਸੀਗੇ। ਕਹਿੰਦੇ ਵੀ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਵੀ ਕੀ ਡਿਸੀਜਨ ਆਉਣਾ ਹੈਗਾ ਆ। ਪਰ ਕੁਛ ਸਿਨਸਨਾਟੀ ਸਿੱਖ ਕਮਿਊਨਿਟੀ ਦੇ ਮੈਂਬਰਸ ਉਹਨਾਂ ਦੇ ਸਾਥ ਦੇ ਵਿੱਚ ਕੋਰਟ ਦੇ ਵਿੱਚ ਪਹੁੰਚੇ ਹੋਏ ਸੀ। ਉਹ ਕਹਿੰਦੇ ਵੀ ਇਹ ਬਹੁਤ ਚੰਗਾ ਆ ਵੀ ਸਿੱਖ ਕਮਿਊਨਿਟੀ ਜੋ ਸਿਨਸਨਾਟੀ ਦੀ ਆ ਤੇ ਹੋਰ ਸ਼ਹਿਰਾਂ ਤੋਂ ਵੀ ਆ, ਉਹ ਸਾਡੇ ਪਰਿਵਾਰ ਦਾ ਸਾਥ ਦੇ ਰਹੀ ਹੈਗੀ ਆ, ਤੇ ਉੱਥੇ ਉਹ ਪਹੁੰਚੇ ਹੋਏ ਸੀਗੇ ਉਹਨਾਂ ਦੇ ਸਾਥ ਦੇਣ ਦੇ ਲਈ। ਪ੍ਰੋਸੀਕਿਊਟਰ ਨੇ 10 ਦਿਨ ਦੇ ਕਰੀਬ ਸਪੈਂਡ ਕੀਤੇ ਕਨਵਿੰਸ ਕਰਨ ਦੇ ਲਈ ਜੂਰਰਸ ਨੂੰ ਪਈ ਗੁਰਪ੍ਰੀਤ ਸਿੰਘ ਨੇ ਗਨ ਦੇ ਨਾਲ ਆਪਣੇ ਪਰਿਵਾਰ ਦੇ 4 ਮੈਂਬਰ ਮਾਰੇ ਸੀ। ਬਾਕੀ ਸਾਰੀ ਸਟੋਰੀ ਤੁਹਾਨੂੰ ਮੈਂ ਕੱਲ ਵਾਲੀ ਜੋ ਆਪਣੀਆਂ ਖਬਰਾਂ ਸੀਗੀਆਂ ਅਪਡੇਟ ਕੈਲੀਫੋਰਨੀਆ ਤੇ ਅੱਜ ਸਵੇਰੇ ਵੀ ਜਿਹੜੀ ਸਭ ਤੋਂ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਹ ਸਾਂਝੀ ਕੀਤੀ ਸੀ। ਸੋ ਫਾਈਨਲੀ ਇਹੀ ਹੈ ਵੀ ਯੂਰੀ ਹੱਗ ਹੋ ਗਈ ਆ। ਸੋ ਕੋਈ ਵੀ ਡਿਸੀਜਨ ਨਹੀਂ ਹੋ ਸਕਿਆ ਵੀ ਗੁਰਪ੍ਰੀਤ ਸਿੰਘ ਗਿਲਟੀ ਆ ਜਾਂ ਨਹੀਂ। ਹੁਣ ਪ੍ਰੋਸੀਕਿਊਟਰਸ ਇਹ ਦੁਬਾਰਾ ਕੀ ਉਹਦੇ ਉੱਤੇ ਕੇਸ ਚਲਾਉਣਗੇ, ਸਾਰਾ ਕੁਝ ਦੁਬਾਰਾ ਕੀ ਚੱਲੂਗਾ, ਇਹ ਕਦੋਂ ਕੇਸ ਚੱਲਦਾ ਆ, ਇਹ ਫਿਰ ਆਪਾਂ ਤੁਹਾਡੇ ਨਾਲ ਜੋ ਸਾਂਝਾ ਕਰਾਂਗੇ। ਇਹ ਜੋ ਅਪਡੇਟ ਹੈਗੀ ਆ ਸਿਨਸਨਾਟੀ ਓਹਾਇਓ ਦੇ ਵਿੱਚ ਅਪ੍ਰੈਲ 2019 ਦੇ ਵਿੱਚ 4 ਜਣਿਆਂ ਦਾ ਗੋਲੀ ਮਾਰ ਕੇ ਕਤਲ ਹੋਇਆ ਸੀ, ਤੇ ਉਹਦੇ ਸਬੰਧ ਦੇ ਵਿੱਚ ਗੁਰਪ੍ਰੀਤ ਸਿੰਘ ਦੇ ਉੱਤੇ 4 ਮਰਡਰ ਦੇ ਚਾਰजेस ਲਾਏ ਗਏ ਸੀ। ਉਹਦੇ ਸਬੰਧ ਦੇ ਵਿੱਚ ਇਹ ਕੇਸ ਸੀਗਾ। ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਮੈਕਸੀਕੋ ਤੋਂ ਆ। ਮੈਕਸੀਕੋ ਦੇ ਵਿੱਚ ਇੱਕ ਟਰੱਕ ਤੇ ਟ੍ਰੇਨ ਦੇ ਟੱਕਰ ਹੋਣ ਤੋਂ ਬਾਅਦ ਟ੍ਰੇਨ ਨੂੰ ਭਿਆਨਕ ਅੱਗ ਲੱਗ ਗਈ, ਤੇ ਬਲਕਿ ਇਹ ਟ੍ਰੇਨ ਰੁਕੀ ਨਹੀਂ। ਜਦੋਂ ਉਹਨੂੰ ਅੱਗ ਲੱਗੀ ਤੇ ਪਰੜੀ ਤੇ ਦੌੜਦੀ ਰਹੀ, ਤੇ ਪੁਲਿਸ ਨੇ ਹੁਣ ਟਰੱਕ ਡਰਾਈਵਰ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਬੇਸ਼ੱਕ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹਿ ਗਿਆ। ਮਾਲੀ ਨੁਕਸਾਨ ਬਾਰੇ ਤਾਂ ਹਾਲੇ ਪਤਾ ਲੱਗਣਾ, ਪਰ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ। ਪਰ ਕਈ ਲੋਕ ਜ਼ਰੂਰ ਜਿਹੜੇ ਆ ਜ਼ਖਮੀ ਹੋਏ ਨੇ। ਘਟਨਾ ਮੈਕਸੀਕੋ ਦੇ ਐਕਸਵਾਲਸਟਿਸ ਸ਼ਹਿਰ ਦੀ ਹੈ। ਮੇਅਰ ਜਿਹੜੇ ਨੇ ਉੱਥੋਂ ਦੇ ਲਿਓ ਮੈਂਟੇਨੇਜੂ, ਉਹਨੇ ਦੱਸੀ ਇਹ ਗੱਲ ਕਿ ਘਰ ਅੱਗ ਲੱਗਣ ਦੇ ਨਾਲ ਪਰੜੀ ਤੇ ਜਦੋਂ ਦੌੜ ਰਹੀ ਟ੍ਰੇਨ ਨੂੰ ਅੱਗ ਲੱਗੀ ਹੋਈ ਸੀ, ਤਾਂ ਉਹਦੇ ਨਾਲ ਘਰਾਂ ਨੂੰ ਵੀ ਨੁਕਸਾਨ ਹੋਇਆ। ਤੇ ਇਸ ਘਟਨਾ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਤੇਲ ਨਾਲ ਭਰਿਆ ਟਰੱਕ ਪਲਟ ਜਾਂਦਾ, ਤੇ ਫਿਰ ਉੱਥੇ ਜਿਹੜੀ ਆ ਅੱਗ ਲੱਗ ਜਾਂਦੀ, ਤੇ ਲੋਕ ਆਪਣੀਆਂ ਕਾਰਾਂ ਗੱਡੀਆਂ ਛੱਡ ਕੇ ਭੱਜ ਜਾਂਦੇ ਨੇ। 12 ਜਣਿਆਂ ਨੂੰ, ਦਰਜਨ ਤੋਂ ਵੱਧ ਲੋਕਾਂ ਨੂੰ ਇਸ ਟਰੱਕ ਤੇ ਰੇਲ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਨਾਲ ਦੀ ਨਾਲ ਕਾਰਾਂ ਦੇ ਵਿੱਚੋਂ ਕੱਢਿਆ ਗਿਆ। ਟਰੱਕ ਦੇ ਵਿੱਚ ਤੇਲ ਸੀਗਾ। ਅੱਗ ਬਹੁਤ ਤੇਜ਼ੀ ਦੇ ਨਾਲ ਫੈਲੀ, ਤੇ ਉੱਥੇ ਉਸ ਤੋਂ ਵੀ ਜ਼ਿਆਦਾ ਫਿਰ 15-20 ਜਣਿਆਂ ਨੂੰ ਰੈਸਕਿਊ ਕੀਤਾ ਗਿਆ, ਜਿਹੜੇ ਕਿ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਸਕਦਾ ਕਿ ਉਹ ਫਸ ਸਕਦੇ ਸੀ ਬੜੇ ਭਿਆਨਕ ਤਰੀਕੇ ਦੇ ਨਾਲ। ਜੀ ਸੋ ਹੁਣ ਉੱਥੋਂ ਤਕਰੀਬਨ 2000 ਬੰਦਾ ਜਿਹੜਾ ਇਸ ਸ਼ਹਿਰ ਦੇ ਵਿੱਚੋਂ ਕੱਢ ਕੇ ਉਹਨੂੰ ਸੁਰੱਖਿਅਤ ਥਾਵਾਂ ਤੇ ਜਿਹੜਾ ਉਹ ਪਹੁੰਚਾਇਆ ਗਿਆ। ਜੀ। ਜੀ ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਇਲੈਕਸ਼ਨ ਦਾ ਸੀਜ਼ਨ ਆ, ਨਵੰਬਰ 'ਚ ਇਲੈਕਸ਼ਨ ਹੋਣੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਵੀ ਯੂਐਸ ਦੇ ਵਿੱਚ ਜੋ ਯੂਐਸ ਦੀ ਕਾਂਗਰਸ ਆ, ਡੈਮੋਕ੍ਰੇਟ ਲੂਜ਼ ਕਰ ਜਾਣਗੇ। ਅੱਜ ਇਹ ਵੀ ਰਿਪੋਰਟ ਆ ਰਹੀ ਆ ਵੀ ਸੈਨੇਟ ਦੇ ਵਿੱਚ ਵੀ ਡੈਮੋਕ੍ਰੇਟ ਆਪਣੀ ਮੈਜੋਰਟੀ ਨੂੰ ਲੂਜ਼ ਕਰ ਸਕਦੇ ਆ। 2 ਇੰਪੋਰਟੈਂਟ ਸੈਨੇਟ ਦੀਆਂ ਰੇਸਿਸ ਹੈਗੀਆਂ, ਇੱਕ ਨਵਾਡਾ ਦੀ ਤੇ ਇੱਕ ਜਾਰਜੀਆ ਦੀ, ਜਿਹੜੀਆਂ ਉਹ ਟਿਲਟ ਹੋ ਸਕਦੀਆਂ ਰਿਪਬਲਿਕਨ ਪਾਰਟੀ ਵੱਲ। ਨਵਾਡਾ ਦੇ ਵਿੱਚ ਡੈਮੋਕ੍ਰੇਟਸ ਦੇ ਲਈ ਬਾਹਲਾ ਗੁੱਡ ਸਾਈਨ ਨਹੀਂ ਹੈਗਾ। ਐਡਮ ਲੈਕਸਲਟ ਜੋ ਹੈਗੇ ਆ, ਉਹ ਕੈਥਰੀਨ ਕਾਰਟੇਜ਼ ਮੈਸਟੋ ਜੋ ਡੈਮੋਕ੍ਰੇਟ ਆ, ਉਹਨਾਂ ਦੇ ਅਗੇਂਸਟ ਰਿਪਬਲਿਕਨ ਕੈਂਡੀਡੇਟ ਆ। ਥੋੜਾ ਸਮਾਂ ਹੀ ਪਹਿਲਾਂ ਜਦੋਂ ਜਿੰਨੇ ਵੀ ਸਰਵੇ ਆਏ ਸੀ, ਉਹਨਾਂ ਦੇ ਮੁਤਾਬਕ ਉਹਨਾਂ ਦੇ 37% ਦੇ ਕਰੀਬ ਵੋਟ ਸੀਗੀਆਂ, ਉਹ ਵੱਧ ਕੇ ਫਿਰ 42 ਹੋ ਗਈਆਂ। ਤੇ ਹੁਣ ਅੱਜ ਜੋ ਸਰਵੇ ਆਏ ਆ, ਉਹਨਾਂ ਦੇ ਮੁਤਾਬਕ 45% ਦੇ ਕਰੀਬ ਜੋ ਲੋਕ ਆ ਐਡਮ ਨੂੰ ਜੋ ਫੇਵਰ ਕਰ ਰਹੇ ਹੈਗੇ ਆ। ਕਾਰਟੇਜ਼ ਮੈਸਟੋ ਉਹਨਾਂ ਦੀ ਸਪੋਰਟ 43% ਤੇ ਸਟੈਡੀ ਹੈਗੀ ਆ। ਇਹ ਸਰਵੇ ਜੋ ਕੰਡਕਟ ਕੀਤਾ ਗਿਆ ਸੀ ਅਕਤੂਬਰ 16 ਤੋਂ ਲੈ ਕੇ 18 ਤੱਕ WPA ਇੰਟੈਲੀਜੈਂਸ ਉਹਨਾਂ ਵੱਲੋਂ ਕੀਤਾ ਗਿਆ ਸੀ, ਤੇ 4.4% ਦਾ ਮਾਰਜਨ ਆਫ ਐਰਰ ਹੈਗਾ। CBS ਨੇ ਪੋਲ ਰਿਲੀਜ਼ ਕੀਤੇ ਆ ਥਰਸਡੇ, ਜਿਸ 'ਚ ਉਹਨਾਂ ਨੇ ਲੈਕਸਲਟ ਨੂੰ ਇਹ ਕਿਹਾ ਵੀ 1% ਦੇ ਪੁਆਇੰਟ ਦੇ ਹਿਸਾਬ ਦੇ ਨਾਲ ਉਹ ਆਪਣੇ ਡੈਮੋਕ੍ਰੇਟ ਓਪੋਨੈਂਟ ਕਾਰਟੇਜ਼
ਮੈਸਟੋ ਤੋਂ 1% ਉੱਪਰ ਜਾ ਰਹੇ ਆ। ਸੋ ਮਿਡਲ ਆਫ ਦਾ ਈਅਰ ਦੇ ਵਿੱਚ ਜਦੋਂ ਅਬੋਰਸ਼ਨ ਦਾ ਡਿਸੀਜਨ ਆਇਆ ਸੀ ਸੁਪਰੀਮ ਕੋਰਟ ਵੱਲੋਂ, ਉਦੋਂ ਡੈਮੋਕ੍ਰੇਟਸ ਨੂੰ ਕਾਫੀ ਲਿਫਟ ਮਿਲੀ ਸੀ। ਪਰ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਮੇਜਰ ਅਲਟੀਮੇਟਲੀ ਰੋਟੀ ਕੱਪੜਾ ਔਰ ਮਕਾਨ ਉਹੀ ਗੱਲ ਹੁੰਦੀ ਹੈਗੀ ਆ। ਅਮਰੀਕਾ ਦੇ ਵਿੱਚ ਇਨਫਲੇਸ਼ਨ ਨੇ ਪੂਰਾ ਧੂੰਆਂ ਕੱਢਿਆ ਹੋਇਆ ਆ। ਸੋ ਜੀ 3-4 ਇਸ਼ੂ ਜਿਹੜੇ ਆ ਉਹ ਡੈਮੋਕ੍ਰੇਟਸ ਨੂੰ ਬੜੀ ਬੁਰੀ ਤਰ੍ਹਾਂ ਇਸ ਵਾਰ ਹਰਟ ਕਰ ਰਹੇ ਆ। ਇੱਕ ਤਾਂ ਕਾਸਟ ਆਫ ਗੁੱਡਸ, ਇਨਫਲੇਸ਼ਨ, ਇੰਨੀ ਜ਼ਿਆਦਾ ਮਹਿੰਗਾਈ ਹੋਈ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਆ, ਆਪਾਂ ਦੇਖ ਹੀ ਰਹੇ ਹਾਂ ਰੋਜ਼। ਹੋਮਲੈਸਨੈਸ ਇਸ਼ੂ ਕਈ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਬਣੀ ਹੋਈ ਹੈਗੀ ਆ। ਜੀ ਤੇ ਚੌਥਾ ਇਸ਼ੂ ਜਿਹੜਾ ਆ, ਬਹੁਤ ਸਾਰੇ ਲੋਕਾਂ ਦੀ ਡਿਸਸੈਟਿਸਫੈਕਸ਼ਨ ਹੈਗੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਕਮਲਾ ਹੈਰਿਸ ਦੇ ਨਾਲ। ਜੀ ਸੋ ਕਹਿੰਦੇ ਵੀ ਜਿਹੜੇ ਇੰਡੀਪੈਂਡੈਂਟ ਆ, ਪਿਛਲੀ ਵਾਰੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਤੋਂ ਔਖੇ ਸੀਗੇ, ਉਹ ਇਸ ਵਾਰੀ ਟਿਲਟ ਹੋ ਸਕਦੇ ਆ ਨਵਾਡਾ ਦੀ ਸਟੇਟ ਦੇ ਵਿੱਚ ਜਿਹੜੇ ਰਿਪਬਲਿਕਨ ਕੈਂਡੀਡੇਟ ਆ ਐਡਮ, ਉਹਨਾਂ ਵੱਲ। ਸੋ ਇੰਨਾ ਜ਼ੋਰ ਇੱਥੇ ਲੱਗਾ ਹੋਇਆ ਆ ਇਸ ਨਵਾਡਾ ਦੀ ਸਟੇਟ ਦੇ ਉੱਤੇ। ਉੱਥੇ ਬਰਨੀ ਸੈਂਡਰਸ ਵੀ ਹੁਣ ਆ ਰਹੇ ਹੈਗੇ ਆ ਆਪਣੀ ਕੈਂਪੇਨ ਕਰਨ। ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਆ ਰਹੇ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਆ ਰਹੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇੱਕ ਸੀਟ ਦੇ ਉੱਤੇ ਕਿੰਨਾ ਸਾਰਾ ਜਿਹੜਾ ਜ਼ੋਰ ਆ ਉਹ ਲੱਗਾ ਹੋਇਆ ਹੈ। ਸੋ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਜੀ, ਉਹ ਵੀ ਸਮਾਪਤੀ ਵਾਲਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਆਤਮਿਕ ਆਨੰਦ। ਸੋ ਹਰਜੋਤ ਸਿੰਘ ਜੀ ਲਈਏ ਜੀ ਫਿਰ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਤੁਹਾਨੂੰ ਨੂੰ ਪਿਆਰ ਸਾਰਿਆਂ ਨੂੰ ਬਹੁਤ ਸਤਿਕਾਰ ਹੀ ਪਿਆਰ ਸਹਿਤ ਤੇ ਸਤਿਕਾਰ ਭਰੀ ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।